बिस्मिल्लाहिर्रहमानिर्रहीम पंजाब बिस्मिल्लाहिर्रहमानिर्रहीम पंजाबी दरस मीज़ान मीज़ान जावेद अहमद गांधी साहब दी इस्लाम ते लिखी हुई मुकम्मल और सब मुख्तसर किताब ਉਹਦਾ ਪੰਜਾਬੀ ਦਰਸ ਉਹਦੇ 'ਚ ਗੱਲ ਸ਼ੁਰੂ ਹੋਈ ਸੀ ਸਾਡੀ ਕਿ ਦੀਨ ਦੇ ਮਤਲਬ ਦੀਨ ਸਮਝਣ ਦੀ ਪੰਜਾਬੀ 'ਚ ਕੋਸ਼ਿਸ਼ ਜਾਂ ਅਵੇਅਰਨੈਸ ਦੇਣ ਦੀ ਤੇ ਉਹ ਸ਼ੁਰੂ ਇੱਥੋਂ ਹੋਈ ਸੀ ਕਿ ਦੀਨ ਅੱਲਾਹ ਤਾਲਾ ਨੇ ਇਨਸਾਨ ਦੀ ਫਿਤਰਤ 'ਚ ਪਾ ਕੇ ਘੱਲਿਆ। ਉਸ ਤੋਂ ਬਾਅਦ ਫਿਤਰਤ ਜਿਹੜੀ ਉਹ ਇਨਸਾਨ ਹੁਣ ਤੇ ਅਸੀਂ ਜ਼ਾਤੀ ਤਜਰਬੇ ਨਾਲ ਵੀ ਜਾਣਦੇ ਹਾਂ ਕਿ ਕਈ ਵਾਰੀ ਮਸ ਹੋ ਜਾਂਦੀ ਹੈ ਕਿ ਸੂਰਤ ਹਾਲ ਦੀ ਵਜ੍ਹਾ ਤੋਂ ਹੋ ਜਾਂਦੀ ਹੈ ਜਾਂ ਕਈ ਉਹਦੀਆਂ ਵਜੂਹਾਤ ਹੋ ਸਕਦੀਆਂ ਨੇ। ਕਿਉਂਕਿ ਮਾਮਲਾ ਬੜਾ ਨਾਜ਼ੁਕ ਸੀ ਤੇ ਅੱਲਾਹ ਤਾਲਾ ਉਹਦੇ ਨਾਲ ਦੂਸਰਾ ਇੱਕ ਸਿਲਸਿਲਾ ਸ਼ੁਰੂ ਕੀਤਾ, ਉਹਦਾ ਵਾਅਦਾ ਵੀ ਕੀਤਾ ਕਿ ਅੱਲਾਹ ਦੇ ਪੈਗੰਬਰ ਔਰ ਫਿਰ ਕਿਤਾਬਾਂ ਅੱਲਾਹ ਦੀ ਗੱਲ ਉਹ ਵੀ ਅੱਲਾਹ ਨੇ ਆਖਿਆ ਕਿ ਮੈਂ ਇਨਸਾਨਾਂ ਨੂੰ ਰਹਿਨੁਮਾਈ ਵਾਸਤੇ ਦਿੰਦਾ ਰਵਾਂਗਾ ਜਿੰਨਾ ਚਿਰ ਜ਼ਰੂਰਤ ਹੋਈ। ਉਸ ਸਿਲਸਿਲੇ 'ਚ ਫਿਰ ਆਖਰੀ ਪੈਗੰਬਰ ਅੱਲਾਹ ਦੇ ਜਿਹੜੇ ਨੇ ਉਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਲਿਹਾਜ਼ਾ ਦੀਨ ਦਾ ਹੁਣ ਇੱਕੋ ਹੀ ਮਾਖਜ਼ ਨੇ ਦੁਨੀਆ 'ਤੇ। ਅਗਰ ਕਿਸੇ ਚੀਜ਼ ਬੰਦੇ ਨੇ ਕਿਸੇ ਚੀਜ਼ ਨੂੰ ਦੀਨ ਆਖਣਾ, ਅੱਛੀਆਂ ਚੀਜ਼ਾਂ ਹੋ ਸਕਦੀਆਂ ਨੇ, ਬੁਰੀਆਂ ਚੀਜ਼ਾਂ, ਲੇਕਿਨ ਦੀਨ ਨਾਲ ਅਗਰ ਕਿਸੇ ਨੇ ਰਿਲੇਟ ਕਰਨਾ ਤਾਂ ਉਹ ਇੱਕ ਹੀ ਚੀਜ਼ ਹੈ ਦੁਨੀਆ 'ਤੇ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕੋਲ ਉਹਦੀ ਤਸਦੀਕ ਹੋਣੀ ਚਾਹੀਦੀ। ਆਪ ਕੋਲੋਂ ਫਿਰ ਉਹ ਦੀਨ ਅਗਾਂ ਕਿਸ ਤਰ੍ਹਾਂ ਪਹੁੰਚਿਆ? ਉਹ ਦੋ ਸੂਰਤਾਂ 'ਚ ਪਹੁੰਚਿਆ। ਦੀਨ ਸਿਰਫ ਦੋ ਸੂਰਤਾਂ 'ਚ ਸਾਡੇ ਤੱਕ ਅੱਲਾ ਹੈ। ਦੀਨ ਦੇ ਮੁਸਤਕਬਲ ਸਾਥ ਪੱਕੇ ਜਿਹੜੇ ਅਹਿਕਾਮਾਤ ਨੇ ਜਿਹੜੇ ਕਿਆਮਤ ਤੱਕ ਉਹ ਬਦਲ ਨਹੀਂ ਸਕਦੇ। ਉਹਦੇ ਵਿੱਚ ਇੱਕ ਹਿੱਸਾ ਹੈ ਕੁਰਾਨ ਹੈ ਉਹ ਰਿਟਨ ਸੂਰਤ 'ਚ, ਅਤੇ ਦੂਸਰਾ ਸੁन्नत ਹੈ ਉਹ ਕਰਨ ਵਾਲੇ ਕੰਮ ਨੇ ਇਸ ਸਿਲਸਿਲੇ 'ਚ। ਔਰ ਤੀਸਰੀ ਇੱਕ ਚੀਜ਼ ਉਹਦੇ ਵਿੱਚ ਹੈ ਕਿ ਰਸੂਲ ਅੱਲਾਹ ਦੇ ਪੈਗੰਬਰ ਨੇ। ਅੱਲਾਹ ਦੇ ਪੈਗੰਬਰ ਦੀ ਗੱਲ ਜਿਹੜੀ ਉਹ ਦੀਨ ਤੇ ਅਸਲ ਇਹਦੇ 'ਚ ਆ ਗਿਆ, ਲੇਕਿਨ ਆਪ ਨੇ ਉਹ ਦੀਨ ਸਮਝਿਆ, ਉਹਦੇ 'ਤੇ ਅਮਲ ਕੀਤਾ ਸਭ ਤੋਂ ਪਹਿਲੇ, ਅਤੇ ਉਹ ਦੀਨ ਇਬਰਾਹੀਮੀ ਨੇ। ਅਤੇ ਉਹਦੇ ਵਿੱਚ ਆਪ ਨੇ ਜਿਸ ਤਰ੍ਹਾਂ ਅਮਲ ਕੀਤਾ ਉਹ ਵੀ ਕਾਫੀ ਅਹਿਮੀਅਤ ਰੱਖਦਾ। ਆਪ ਦੀ ਗੱਲ ਵੀ ਜ਼ਾਹਿਰ ਹੈ ਅੱਲਾਹ ਦੇ ਆਖਰੀ ਪੈਗੰਬਰ ਨੇ, ਅੱਲਾਹ ਦੀ ਗੱਲ ਆਪ ਦੇ ਜ਼ੁਬਾਨ 'ਚੋਂ ਨਿਕਲਦੀ ਹੈ, ਉਹ ਵੀ ਦੀ ਵੀ ਆਪਣੀ ਅਹਿਮੀਅਤ ਹੈ। ਅਤੇ ਉਹਦੇ ਨਾਲ ਇੱਕ ਤੀਸਰੀ ਚੀਜ਼ ਸ਼ਾਮਿਲ ਹੋ ਜਾਂਦੀ ਹੈ ਕਿ ਆਪ ਨੇ ਉਹ ਦੀਨ 'ਤੇ ਅਮਲ ਜਿਹੜਾ ਕੀਤਾ ਉਹ ਲੋਕਾਂ ਨੇ ਵੇਖਿਆ, ਅਤੇ ਉਹ ਉਹਨਾਂ ਨੇ ਅੱਗੇ ਬੰਦਿਆਂ ਨੇ ਉਹ ਹਿਸਟਰੀ ਵੀ ਜ਼ਾਹਿਰ ਕਰਦੀ ਹੈ, ਜਿਹੜਾ ਰਿਕਾਰਡ ਮੌਜੂਦ ਹੈ ਇੰਝ ਕਿ ਉਹ 100 'ਚੋਂ ਨਾ ਇੱਕ ਦੋ ਬੰਦਿਆਂ ਨੂੰ ਸ਼ੌਕ ਪੈਦਾ ਹੋਇਆ ਜਾਂ ਚੌਣ ਪੈਦਾ ਹੋਇਆ। ਇੰਝ ਨਹੀਂ ਹੋਇਆ ਕਿ ਸਾਰੇ ਲੋਕ ਜਿਹੜੇ ਨੇ ਉਹਨਾਂ ਫਿਰ ਰਸੂਲ ਅੱਲਾਹ ਦੀ ਕੋਈ ਗੱਲ ਸੁਣੀ, ਉਹਨਾਂ ਆਖਿਆ ਮੈਂ ਇੰਝ ਕਰਦਿਆਂ ਵੇਖਿਆ, ਮੈਂ ਇੰਝ ਕਰ ਰਿਹਾ ਸੀ, ਕੋਈ ਬੰਦਾ ਤੇ ਉਹਨਾਂ ਮਨਾ ਨਹੀਂ ਕੀਤਾ। ਤਾਂ ਉਹ ਹਦੀਸ ਉਹਨੂੰ ਅਖਬਾਰ ਇੱਕ ਬੰਦੇ ਦੀ ਗੱਲ ਆਉਂਦੇ ਨੇ। ਅਸਲ ਦੀਨ ਕੁਰਾਨ ਸੁਣਨ 'ਚ ਔਰ ਉਹ ਇੱਕ ਬੰਦੇ ਦੀ ਗੱਲ ਹੈ, ਲੇਕਿਨ ਕਿਉਂਕਿ ਉਹ ਪੈਗੰਬਰ ਦੀ ਗੱਲ ਹੈ, ਉਹ ਦੀਨ ਦਾ ਆਪ ਦਾ ਉਸਵਾ ਹਸਨਾ ਦੀਨ 'ਤੇ ਅਮਲ ਕਰਨ ਦਾ, ਐਪਲੀਕੇਸ਼ਨ ਦਾ, ਅਤੇ ਉਹਦੀ ਵੀ ਅਹਿਮੀਅਤ ਦੀਨ 'ਚ ਕਮੀ ਬੇਸ਼ੀ ਕੋ ਨਹੀਂ ਉਹ ਹਦੀਸ ਕਰਦੀ, ਲੇਕਿਨ ਉਹਦੀ ਅਹਿਮੀਅਤ ਇੰਨੀ ਹੋ ਜਾਂਦੀ ਹੈ ਕਿ ਉਹਦੇ 'ਤੇ ਵੀ ਅਗਰ ਤੁਸੀਂ ਦੀਨ ਸਮਝਣਾ ਤੇ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਕਿਹੜਾ ਦੀਨ? ਜਿਹੜਾ ਕੁਰਾਨ ਸੁਣਨ 'ਚ ਮੈਸੂਰ ਹੈ, ਜਿਹਦੇ 'ਚ ਕੋਈ ਹਦੀਸ ਨਾ ਹੋਵੇ, ਕੋਈ ਰਵਾਇਤ ਨਾ ਹੋਵੇ, ਮੁਕੰਮਲ ਹੈ। ਉਹਦੇ 'ਚ ਕਿਆਮਤ ਤੱਕ ਵਾਸਤੇ ਨਾ ਉਹਦੇ 'ਤੇ ਕੋਈ ਕਮੀ ਬੇਸ਼ੀ ਨਹੀਂ ਕਰਦੀ, ਇਨਫੋਰਮੇਸ਼ਨ ਸਾਦਾ ਲਫ਼ਜ਼ ਨਹੀਂ ਕਹਿ ਦਿੰਦੀ। ਅਤੇ ਉਹਦੇ ਵਿੱਚ ਉਹ ਤ੍ਰੈਵਾਂ 'ਤੇ ਹੀ ਬੰਦੇ ਦਾ ਗੌਰ ਫਿਕਰ ਹੋਣਾ ਚਾਹੀਦਾ। ਉਹਦੇ 'ਚ ਅਸੀਂ ਪਹਿਲੀ ਚੀਜ਼ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਕਿ ਕੁਰਾਨ ਕੀ ਹੈ। ਮਤਲਬ ਦੀਨ ਅੱਲਾਹ ਤਾਲਾ ਨੇ ਦੋ ਸੁਰਚਾਂ ਹੀ ਦਿੱਤਾ ਅਤੇ ਉਹ ਕੁਰਾਨ ਸਮਝਣਾ ਚਾਹੀਦਾ। ਕੁਰਾਨ ਚੀਜ਼ ਕੀ ਹੈ, ਮਤਲਬ ਕੀ ਹੈ, ਇਹ ਕਿਸ ਤਰ੍ਹਾਂ ਦੀ ਬੁੱਕ ਹੈ, ਕੀ ਕਰਦਾ ਹੈ, ਕਲਾਮ ਕਿਸ ਤਰ੍ਹਾਂ ਕਰਦਾ ਹੈ, ਇਹਦੀ ਜ਼ੁਬਾਨ ਹਰ ਚੀਜ਼ ਦੇ ਮੁਤਲਕ ਬੰਦੇ ਨੂੰ ਉਲਮਾ ਦੇ ਲੈਵਲ 'ਤੇ ਨਹੀਂ, ਸਾਦਾ ਹੈ ਬਹੁਤ ਸਾਦਾ, ਅਤੇ ਉਹ ਸਾਨੂੰ ਆਮ ਲੈਵਲ 'ਤੇ ਵੀ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੀ ਹੈ। ਕਿਉਂਕਿ ਇਹਦਾ ਮਤਲਬ ਉਬਾਮ ਔਰ ਚੀਜ਼ਾਂ ਔਰ ਇਹਦੇ ਵਿੱਚ ਲੋਕਾਂ ਨੇ ਨਾ ਕਮੀਆਂ ਬੇਸ਼ੀਆਂ ਬਹੁਤ ਕਰ ਲਈਆਂ ਹੁੰਦੀਆਂ। ਲਿਹਾਜ਼ਾ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਕਿ ਇਹਨੂੰ ਥੋੜ੍ਹਾ ਬਹੁਤ ਬੰਦੇ ਨੂੰ ਪਤਾ ਹੋਣਾ ਚਾਹੀਦਾ। ਜਿਸ ਤਰ੍ਹਾਂ ਕੋਈ ਵੀ ਦੁਨੀਆ ਦੀ ਕਿਤਾਬ, ਉਰਦੂ ਦੀ ਮਸ਼ਰਤੀ ਉਲੂਮ ਦੀ ਕਿਤਾਬ ਅਸੀਂ ਪੜ੍ਹਦੇ ਹਾਂ ਅਤੇ ਸਾਨੂੰ ਇਹ ਪਤਾ ਹੁੰਦਾ ਕਿ ਇਹਦੇ ਸਬਜੈਕਟ ਇਸ ਤਰ੍ਹਾਂ ਨੇ, ਇਹ ਇਸ ਮੌਜੂ 'ਤੇ ਗੱਲਾਂ ਕਰਦੀ ਹੈ। ਦੂਸਰੀ ਚੀਜ਼ ਉਹਦੇ 'ਚ ਇਹ ਸੀ ਕਿ ਇਹ ਸਬਜੈਕਟ ਦਿੱਤਾ ਹੈ ਉਸਤਾਦ ਮੁਹਤਰਮ ਨੇ ਕਿ ਜ਼ੁਬਾਨ ਦੀ ਅਬਾਨਤ। ਅਬਾਨਤ ਦਾ ਮਤਲਬ ਹੈ ਕਿਸੇ ਚੀਜ਼ ਦਾ ਵਾਜ਼ੇ ਹੋਣਾ। ਮਤਲਬ ਐਸੀ ਜ਼ੁਬਾਨ 'ਚ ਕੁਰਾਨ ਆਇਆ ਕਿ ਉਹ ਬਿਲਕੁਲ ਹਰ ਲਿਹਾਜ਼ ਨਾਲ, ਅੱਗੋਂ ਪਿੱਛੋਂ, ਉਤੋਂ ਥੱਲਿਓਂ, ਹਰ ਲਿਹਾਜ਼ ਨਾਲ ਉਹ ਵਾਜ਼ੇ।
ਐਸੀ ਵਾਜ਼ੇ ਕਿ ਉਹ ਐਸੀ ਜ਼ੁਬਾਨ 'ਚੋਂ ਕੁਰਾਨ ਆਇਆ ਕਿ ਉਹਦੇ ਸਮਝਣੇ ਵਾਲਿਆਂ ਵਾਸਤੇ, ਕਿਉਂਕਿ ਅਸੀਂ ਦੂਸਰੀ ਜ਼ੁਬਾਨ ਨਾਲ ਤਲਕ ਰੱਖਨੇ ਹਾਂ, ਲਿਹਾਜ਼ਾ ਅਸੀਂ ਤੇ ਉਲਮਾ ਨੇ ਉਸ ਜ਼ੁਬਾਨ 'ਚ ਬਹਿ ਕੇ ਸਮਝਣਾ ਹੈ ਔਰ ਉਹਨਾਂ ਕੋਲੋਂ ਅਸਾਂ ਸਮਝਣਾ। ਲੇਕਿਨ ਇਹ ਕੁਰਾਨ ਦਾ ਔਰ ਇਨਸਾਨੀ ਫਿਤਰਤ ਦਾ ਐਸਾ ਤਲਕ ਹੈ ਕਿ ਕੋਈ ਗਲਤੀ ਹੋਵੇ ਨਾ, ਇਨਸਾਨ ਥੋੜੀ ਬਹੁਤੀ ਵੀ ਅਕਲ ਇਸਤੇਮਾਲ ਕਰੇ, ਤੁਹਾਡੀ ਅਕਲ, ਤੁਹਾਡੀ ਫਿਤਰਤ ਔਰ ਕੁਰਾਨ ਦੇ ਦਰਮਿਆਨ ਇੱਕ ਐਸਾ ਕੰਬੀਨੇਸ਼ਨ ਬਣਦਾ ਹੈ ਕਿ ਕਿਸੇ ਆਲਮ ਨੇ ਗਲਤੀ ਕੀਤੀ ਹੈ, ਤੁਹਾਡੀ ਫਿਤਰਤ ਦੱਸਦੇ ਯਾਰ ਇਹ ਦੀਨ ਨਹੀਂ ਹੋ ਸਕਦਾ। ਮਸਲੇ ਕਿਵੇਂ ਹੋ ਸਕਦਾ ਹੈ ਕਿ ਅੱਲਾਹ ਤਾਲਾ ਜਿਹੜੇ ਨੇ ਉਹਨਾਂ ਕੁਰਾਨ ਪੈ ਅੱਲਾਹ ਤਾਲਾ ਪੂਰਾ ਮਕਸਦ ਹੀ ਇੱਕ ਪੈ ਬਿਆਨ ਕਰਦੇ ਨੇ ਕਿ ਇਨਜ਼ਾਰੁਲ ਆਲਮੀਨ ਹੈ, ਪੂਰੀ ਦੁਨੀਆ ਤੇ ਇਸ ਕੁਰਾਨ ਨੇ ਲੋਕਾਂ ਨੂੰ ਜਾ ਕੇ ਅੱਲਾਹ ਦੀ ਗੱਲ ਦੱਸਣੀ ਹੈ ਕਿਆਮਤ ਤੱਕ। ਦੂਸਰੀ ਚੀਜ਼ ਹੈ ਕਿ ਉਹ ਜ਼ੁਬਾਨ ਉਹਦੀ ਐਸੀ ਹੈ ਕੁਰਾਨ ਦੀ ਕਿ ਉਹ ਇੰਨੀ ਕੁ ਵਾਜ਼ੇ ਕਿ ਉਹ ਅਬਾਨਨ ਦਾ ਮਤਲਬ ਹੁੰਦਾ ਇਹ ਉਰਦੂ ਦਾ ਲਫ਼ਜ਼ ਹੈ ਤੇ ਉਸਤਾਦ ਮਤਲਬ ਕਿਉਂਕਿ ਉਲਮਾ ਵਾਸਤੇ ਸਾਰਾ ਕੰਮ ਕਰ ਰਹੇ ਸਨ ਕਿ ਵੱਡੇ ਜਿਹੜੇ ਇਲਮੀ ਲੋਕ ਨੇ, ਵੱਡੇ ਉਸਤਾਦ ਨੇ, ਉਹਨਾਂ ਵਾਸਤੇ ਉਹ ਆਪਣੀ ਤਰਫੋਂ ਇਹ ਬੁੱਕ ਲਿਖ ਰਹੇ ਹਨ ਤੇ ਉਹਨਾਂ ਫਿਰ ਲਫ਼ਜ਼ ਵੀ ਕਾਫੀ ਮੁਸ਼ਕਿਲ ਵਿੱਚ ਇਸਤੇਮਾਲ ਹੋਏ ਨੇ। ਲਿਹਾਜ਼ਾ ਇਹਦਾ ਮਤਲਬ ਹੈ ਵੀ ਵਾਜ਼ੇ ਹੋਣਾ, ਉਹਦੇ 'ਚ ਸਮਝਣੇ ਸਮਝਾਣੇ 'ਚ ਨਾ ਕਿਸੇ ਬੰਦੇ ਨੂੰ ਮਾਮੂਲੀ ਜਿਹੀ ਵੀ ਗਲਤੀ ਨਹੀਂ ਲੱਗ ਸਕਦੀ। ਇੰਜ ਦੀ ਜ਼ੁਬਾਨ ਨਹੀਂ ਇਸਤੇਮਾਲ ਕੀਤੀ, ਕੋਈ ਕਹਾਣੀਆਂ ਨਹੀਂ ਪਾਈਆਂ ਕਿ ਕੋਈ ਐਸੀ ਚੀਜ਼ ਹੈ ਜਿਹੜੀ ਜਿਨ੍ਹਾਂ ਵਾਸਤੇ ਆਇਆ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਆ ਰਹੀ ਜਾਂ ਕਿਸੇ ਕੁਝ ਨੂੰ ਤੇ ਆ ਰਹੀ ਹੈ ਕੁਝ ਨਹੀਂ, ਬਿਲਕੁਲ 100% ਉਹ ਵਾਜ਼ੇ ਸੀ। ਸਾਦਾ, ਆਖਰੀ ਦਰਜੇ ਹੀ ਸਾਦਾ, ਕਿਸੇ ਵੀ ਜ਼ੁਬਾਨ 'ਚ ਜਿਹੜੀ ਸਾਦਗੀ ਦਾ, ਵਾਜ਼ੇ ਹੋਣ ਦਾ, ਸਮਝਣੇ ਵਾਸਤੇ, ਆਸਾਨ ਹੋਣੇ ਵਾਸਤੇ ਜਿਹੜਾ ਇੱਕ ਆਖਰੀ ਨਹੀਂ ਹੱਦ ਹੁੰਦੀ, ਉਹ ਹੱਦ ਤੇ ਇਹ ਕੁਰਾਨ ਪਾਕ ਜਿਹੜਾ ਨਾ ਇਹਦੀ ਜ਼ੁਬਾਨ ਕੋਈ ਉਹਦੇ 'ਚ ਕੋਈ ਦਿੱਕਤ ਨਹੀਂ। ਅੱਜ ਵੀ ਜਿਹੜਾ ਕੁਰਾਨ ਨੂੰ ਕੋਈ ਸਮਝਣਾ ਚਾਹੁੰਦਾ ਹੈ ਨਾ ਤੇ ਉਹ ਐਸਾ ਦੂਸਰੀ ਜ਼ੁਬਾਨ 'ਚ ਵੀ ਉਹ ਦੋ ਤਰ੍ਹਾਂ ਚੀਜ਼ਾਂ ਦਾ ਮੁਰੱਕਬ, ਕਿਉਂਕਿ ਉਹਨੇ ਮੇਰੀ ਫਿਤਰਤ ਨਾਲ, ਮੇਰੀ ਅਕਲ ਨੂੰ ਮੁਖਾਤਬ ਕਰਨਾ ਹੁੰਦਾ। ਕੋਈ ਐਸੀ ਗੱਲ ਕੁਰਾਨ ਉਹ ਜ਼ੁਬਾਨ ਨਹੀਂ ਇਸਤੇਮਾਲ ਕਰਦਾ ਜਿਹੜੀ ਅਕਲ ਦੇ ਮਯਾਰ ਜਾਂ ਮੇਰੀ ਫਿਤਰਤ ਦੇ ਖਿਲਾਫ ਕੋਈ ਚੀਜ਼ ਨਹੀਂ। ਉਹ ਇੱਕ ਮੁਰੱਕਬ ਹੈ ਜ਼ੁਬਾਨ ਦਾ, ਅਰਬੀ ਐਸੀ ਇਸਤੇਮਾਲ ਹੋਈ ਹੈ। ਉਹ ਚੀਜ਼ ਇੰਨੀ ਕੁ ਵਾਜ਼ੇ ਕਿ ਉਹ ਥੋੜੇ ਜਿਹੇ ਅਲਫਾਜ਼ 'ਚ ਅੱਲਾਹ ਖਿਤਾਬ ਕਰ ਰਹੇ ਨੇ ਔਰ ਜ਼ੁਬਾਨ ਵੀ ਬਿਹਤਰੀਨ ਪਿਕ ਕੀਤੀ ਹੈ। ਉਹ ਥੋੜੇ ਜਿਹੇ ਅਲਫਾਜ਼ 'ਚ ਬਹੁਤ ਜ਼ਿਆਦਾ ਉਹ ਗੱਲ ਕਰ ਦਿੰਦੀ ਹੈ। ਮਤਲਬ ਅਸੀਂ ਦਿਲ 'ਚ ਮੈਂ ਗੱਲ ਕਰਨ ਲੱਗਾ, ਹੁਣ ਵੀ ਇਹ ਕੋਈ ਉਸਤਾਦ ਗੱਲ ਕਰੇ ਤਾਂ ਉਹਨੇ ਇਹ ਜਿੰਨਾ ਮੈਂ ਪਿਛਲੇ 2-4 ਮਿੰਟ ਜ਼ਾਇਆ ਕੀਤੇ ਨਾ, ਇਹ ਗੱਲ ਇੱਕ ਫਿਕਰੇ 'ਚ ਕਰ ਦੇਣੀ ਹੈ, ਜਿਸ ਤਰ੍ਹਾਂ ਸ਼ਾਇਰ ਕਰਦੇ, ਜਿਸ ਤਰ੍ਹਾਂ ਇਕਬਾਲ ਨੇ ਕਰ ਦਿੱਤੀ ਹੈ, ਜਿਸ ਤਰ੍ਹਾਂ। ਤੇ ਜ਼ੁਬਾਨ ਦੀ ਇਹ ਵੀ ਖੂਬਸੂਰਤੀ ਹੈ ਕਿ ਇਹ ਇੰਝ ਲੰਮਾ ਨਹੀਂ ਗੱਲ ਕਰਦਾ, ਕਿਉਂਕਿ ਜ਼ਹੀਨ ਤਰੀਨ ਉਸ ਜਿਹੜੇ ਲੋਕ ਜਿਹੜੇ ਨਫ਼ਰਤ ਕਰਦੇ ਹਨ ਇਸ ਚੀਜ਼ ਨਾਲ ਕਿ ਉਹਨਾਂ ਨਾਲ ਗੱਲ ਮੁਕਾ ਕੇ ਕਰੀਏ ਨਾ, ਤੇ ਉਹ ਆਂਦੇ ਨੇ ਮੈਨੂੰ ਪਤਾ ਹੈ ਤੂੰ ਬਸ ਆਪਣਾ ਮੁੱਦਾ ਬਿਆਨ ਕਰ, ਜਿਹੜੇ ਤੇਰੇ ਅੰਦਰ ਹੈ ਮੈਂ ਸਮਝਣਾ ਇਹ ਚੀਜ਼ਾਂ, ਮੈਂ ਵੀ ਇਸੇ ਮਾਹੌਲ 'ਚ ਰਹਿਣਾ ਜਿਹਦੇ ਹੀ ਤੂੰ ਹੈ, ਤੂੰ ਮੈਂ ਮਸਾਲਾ ਨਾ ਅਜੇ ਦੇ, ਪਹਿਲੇ ਮੈਂ ਕੋਈ ਕੁਐਸਚਨ ਆਦਾ ਮੈਂ ਪੁੱਛ। ਤੇ ਉਹਨਾਂ ਦੀ 'ਚ ਤੇ ਉਹ ਥੋੜੇ ਜਿਹੇ ਉਸ ਮੁਸ਼ਰਕੀਨ ਦਾ ਜਾਂ ਤਰੀਕਾ ਇਹ ਸੀ ਕਿ ਉਹ ਬੜੇ ਨਾ ਅਰਬੀ ਮੁਅੱਲਾ ਔਰ ਉਹ ਖਾਸ ਥੋੜੇ ਜਿਹੇ ਲਫ਼ਜ਼ਾਂ 'ਚ ਗੱਲ ਕਰਦੇ ਆ। ਫਿਰ ਇਹ ਕਿ ਇਹਦਾ ਕੋਈ ਵੀ ਲਫ਼ਜ਼ ਐਸਾ ਨਹੀਂ ਅਰਬੀ 'ਚ ਇਸਤੇਮਾਲ ਹੋਇਆ ਜਿਹੜਾ ਉਸ ਵੇਲੇ ਸ਼ਾਜ਼ ਹੈ। ਜਿਵੇਂ ਹੁਣ ਪੰਜਾਬੀ 'ਚ ਕੋਈ ਐਸਾ ਲਫ਼ਜ਼ ਘੋੜੇ ਦੇ ਮੁਤਲਕ ਇਸਤੇਮਾਲ ਹੋ ਜਾਂਦਾ ਹੈ ਕਿ ਜਿਹੜਾ ਅੱਧੇ ਪੰਜਾਬ ਨੂੰ ਸਮਝ ਆ ਗਈ, ਅੱਧੇ ਨੂੰ ਸਮਝ ਹੀ ਨਹੀਂ ਪਈ ਆਉਂਦੀ, ਜਾਂ ਕੁਝ ਜਗ੍ਹਾ ਤੇ ਸਮਝ ਆਈ ਹੈ ਜਿਨ੍ਹਾਂ ਦੀ ਜ਼ੁਬਾਨ 'ਚ ਪੰਜਾਬੀ 'ਚ ਬੋਲਿਆ ਜਾ ਰਿਹਾ, ਕੋਈ ਨੂੰ ਸਮਝ ਨਹੀਂ। ਉਹਦੇ 'ਚ ਬਿਹਤਰੀਨ ਲਫ਼ਜ਼ ਦਾ ਇਸਤੇਮਾਲ ਅੱਲਾਹ ਤਾਲਾ ਨੇ ਕੀਤਾ ਹੈ। ਇਹਦੇ ਕੋਈ ਲਫ਼ਜ਼ ਐਸਾ ਇਸਤੇਮਾਲ ਅੱਲਾਹ ਤਾਲਾ ਨਹੀਂ ਕਰਦਾ। ਇਹ ਲੋਕਾਂ ਆਪਣੀ ਤਰਫੋਂ ਬਣਾਈਆਂ ਨੇ ਕਿ ਜਿਹੜਾ ਕੋਈ ਗਰੀਬ, ਕੋਈ ਕਮਜ਼ੋਰ ਲਫ਼ਜ਼ ਜਿਹਦੇ 'ਚ ਕੋਈ ਉਬਾਮ ਹੋਵੇ, ਬਈ ਉਹ ਸ਼ਾਜ਼ ਹੈ, ਉਹਦੇ 'ਚ ਨਾ ਸ਼ੱਕ ਹੈ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ ਨਹੀਂ। ਉਹ ਕੁਰਾਨ ਦੇ ਫਿਕਰਿਆਂ 'ਚ ਰੱਖ ਕੇ ਵੇਖੋ, ਕੁਰਾਨ ਦੀ ਜਿਹੜੀ ਗੱਲ ਕਰਨਾ ਉੱਤੇ ਅੱਗੇ ਪਿੱਛੇ ਸਿਆਕ ਸਬਾਕ 'ਚ ਰੱਖ ਕੇ ਵੇਖੋ ਤਾਂ 100% ਉਸ ਤੋਂ ਅੱਛਾ ਲਫ਼ਜ਼ ਕੋਈ ਦੁਨੀਆ ਤੇ ਕੋਸ਼ਿਸ਼ ਕਰ ਲਵੇ ਲੱਭਦੇ ਨੇ। ਲਿਹਾਜ਼ਾ ਇਹ ਵੀ ਕੁਰਾਨ ਤੇ ਮੈਂ ਇਹ ਸਾਰੀਆਂ ਗੱਲਾਂ ਇਸ ਕੰਟੈਂਟ 'ਚ ਹੋ ਰਹੀਆਂ ਨੇ ਕਿ ਜਿਹੜਾ ਕੁਰਾਨ ਦੇ ਮੁਤਲਕ ਉਬਾਮ ਪੈਦਾ ਕੀਤੇ ਗਏ ਨੇ, ਇਹ ਚੀਜ਼ਾਂ ਕੀਤੀਆਂ ਗਈਆਂ ਨੇ ਕਿ ਇਹਦੀ ਤੇ ਸਮਝ ਹੀ ਨਹੀਂ ਆਉਂਦੀ। ਇਹਦੇ ਵਾਸਤੇ ਤੇ ਇੰਨੇ ਲੋਮ ਬਹੁਤ ਜ਼ਿਆਦਾ ਦੁਨੀਆ ਇਸ ਗਲਤੀ ਤੇ ਹੋ ਗਈ ਹੈ। ਅੱਲਾਹ ਆਂਦੇ ਨੇ ਪੂਰੀ ਦੁਨੀਆ ਵਾਸਤੇ ਕੁਰਾਨ ਹੈ, ਮੰਨਣੇ ਵਾਲੇ ਇਨਸਾਨਾਂ ਵਾਸਤੇ, ਜਿਹਦੇ 'ਚ ਮੰਨਣੇ ਵਾਲੇ ਨਾ ਮੰਨਣੇ ਵਾਲੇ ਸਾਰੇ ਬਰਾਬਰ। ਇਹ ਅੱਲਾਹ ਦੀ ਹਦਾਇਤ ਸਾਰਿਆਂ ਵਾਸਤੇ, ਸਾਰੇ ਅੱਲਾਹ ਦੇ ਬੰਦੇ ਨੇ। ਔਰ ਬੜੇ ਲੋਕ ਆਂਦੇ ਨੇ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਤੋਂ ਇਲਾਵਾ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ ਜਾਂ ਨਹੀਂ ਆਇਆ।
ਉਹ ਕੁਰਾਨ ਦੀ ਇਹ ਗੱਲ ਕਰਕੇ ਕੁਰਾਨ ਦੀ ਤੁਸੀਂ ਨਫੀ ਕਰ ਦਿੱਤੀ ਹੈ। ਇਹਦੀ ਜ਼ੁਬਾਨ, ਇਹਦੀ ਹਰ ਚੀਜ਼ ਜਿਹੜੀ ਉਹ ਪਰਫੈਕਸ਼ਨ ਦੇ ਆਖਰੀ ਦਰਜੇ ਤੇ ਪੂਰੀ ਉਤਰਦੀ। ਕੁਰਾਨ ਜਿਹੜਾ ਉਹ ਖੁਦ ਮਸਾ ਆਪ ਇਹਨੂੰ ਆਂਦਾ ਕਿ ਅਰਬੀ ਮੁਬੀਨ ਵਿੱਚ ਇਹ ਅਗਰ ਕਿਸੇ ਨਾਇਤਾਂ ਵੀ ਚਾਹੀਦੀਆਂ ਹੋਣ। ਅੱਛਾ, ਜਿੰਨੀ ਗੱਲ ਹੋ ਰਹੀ ਹੈ ਨਾ, ਇਹ ਕੁਰਾਨ ਚੋਂ ਹੀ ਹੋ ਰਹੀ ਹੈ, क्योंकि कुरान तो मुतबर चीज़ को नहीं, लिहाजा कुरान ने अपने काफ़ी हर चीज़ के मतलब ना काफ़ी इलम दिता जे कोई समझना चाहिए। तो कुरान विच ही कुरान है, जिन्नियां गल्लां कर रहे हैं पिछे आयतां भी अगर कोई चाहे तो, मैं इस वास्ते नहीं कर रहा कि लम्मी भी गल हो जाती है। जे किसी ने कोई मसला होया तो पुछ सकता है, आप सर्च कर सकते हैं, दुनिया के माहिरीन भी मौजूद ने। अजकल गूगल तो वड्डा है भी कोई ना इस तरह का। अगर इलम हासिल करना तो अरबी मुबीन चाहे, अरबी मुबीन का मतलब है कि वही चीज़ किसी भी ऊच नीच कच पेच तो पाक हर बंदे के जहन च उतरती जाती है, कोई थोड़ी अकल वाला बड़ी। ਇਹਦਾ मतलब है कि अरबी मुबीन का यह भी मतलब है कि ये ऐसी जुबान है वो अपने ਜਿਹੜੇ मुखातबीन ने उन्होंने वास्ते कि उन्होंने बाहरों नहीं कोई चीज़ लैके लैन जाना पैना है, जुबान समझना। उन्होंने लुगत वेखने की कोई जरूरत नहीं है, किसी को मैंने पूछने की कोई जरूरत नहीं, वो वाजे अरबी च। तो अगे ये तो यदी जी जुबान अबानन जी है यदा वाजा वाजे मतलब ये कुरान में आंदा कि वाजे जुबान। अच्छा, ये भी एक गल याद रखनी चाहिए कि ये किधरे इदो इदो इलम चुक के नहीं है उस्ताद मोहतरम ने चीज़ां की। ये सारा ਇਹਨੂੰ ਕੁਰਾਨ ਬੈਕ ਕਰ ਰਿਹਾ ਇਹਨਾਂ ਗੱਲਾਂ ਨੂੰ, ਔਰ ਇਹ ਸਾਰੀਆਂ ਕੁਰਾਨ ਤੇ ਤਹਿਕੀਕ ਕਰਕੇ ਕੁਰਾਨ ਦੇ ਵਿੱਚੋਂ ਇਹ ਜਿੰਨੀਆਂ ਚੀਜ਼ਾਂ ਹੋਣ ਦੀਆਂ, ਆਈ ਮੀਨ ਸਪੋਰਟਿੰਗ ਡਾਕੂਮੈਂਟ ਕਿਧਰੇ ਹੋ ਸਕਦਾ, ਲੇਕਿਨ ਅਸਲਨ ਇਹ ਕੁਰਾਨ ਦੀ ਗੱਲ ਹੈ ਜਿਹੜੀ ਹੈ ਕੀਤੀ ਜਾ ਰਹੀ ਹੈ। ਬਈ ਇਹ ਅਰਬੀ ਮੁਬੀਨ 'ਚ ਕੁਰੈਸ਼ ਦੀ ਜ਼ੁਬਾਨ 'ਚ ਸਾਰੀਆਂ ਚੀਜ਼ਾਂ। ਇਹ ਜ਼ੁਬਾਨ ਦੇ ਵਾਜ਼ੇ ਹੋਣੇ ਦਾ ਇਹਦਾ ਮਤਲਬ ਅਗਰ ਕੀਤਾ ਜਾਵੇ ਨਾ, ਕਿਵੇਂ ਵਾਜ਼ੇ, ਕਿਸ ਤਰ੍ਹਾਂ ਇਹਦੀ ਬਈ ਕੋਈ ਬੰਦਾ ਆਂਦਾ यार ਇਹਦੀ ਵਜ਼ਾਹਤ ਹੋਣੀ ਚਾਹੀਦੀ ਕਿ ਕਿਵੇਂ ਵਾਜ਼ੇ। ਸਾਨੂੰ ਤਾਂ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਕੁਰਾਨ ਸਮਝਣ ਵਾਸਤੇ। ਇਹਦਾ ਮਤਲਬ ਹੈ ਕਿ ਕੁਰਾਨ ਦੇ ਜਿਹੜੇ ਲਫ਼ਜ਼ ਉਹਦੇ 'ਚ ਇਸਤੇਮਾਲ ਹੋਏ ਨੇ, ਜੁਮਲੇ, ਉਹਦਾ ਗੱਲ ਕਰਨ ਦਾ ਤਰੀਕਾ, ਅਸਾਲੀ ਉਰਫ, ਜਿਹੜੀਆਂ ਚੀਜ਼ਾਂ ਉਸ ਵੇਲੇ ਐਸੀਆਂ ਹੁੰਦੀਆਂ ਨੇ ਕਿ ਮੁਆਸ਼ਰੇ 'ਚ ਉਸ ਵੇਲੇ ਉਹ ਚੀਜ਼ਾਂ ਮਹਿਣੇ ਕਿਹੜੇ ਨੇ, ਕਿਹੜੇ ਮਹਿਣੇ 'ਚ ਉਹ ਲਫ਼ਜ਼ ਉਸ ਟਾਈਮ ਇਸਤੇਮਾਲ ਹੋ ਰਿਹਾ। ਅੱਛਾ, ਤੇ ਆਪਣੇ ਵਾਜ਼ੇ ਉਹ ਮਫਹੂਮ ਰੱਖਦੇ ਨੇ, ਆਪਣੀ ਗੱਲ 'ਚ ਉਹਨਾਂ ਨੂੰ ਕੋਈ ਬਿਲਕੁਲ ਉਹ ਊਂਚ ਨੀਚ ਨਹੀਂ, ਉਹ ਇੰਜ ਨਾ ਇਸ ਤਰ੍ਹਾਂ ਸਮਝ ਲਾ ਕਿ ਉਸ ਤੋਂ ਅੱਛੀ ਉਹ ਗੱਲ ਕਰਨ ਵਾਸਤੇ ਉਹ ਜੁਮਲਾ, ਉਹ ਲਫ਼ਜ਼ ਜਾਂ ਜਿਹੜਾ ਕੁਰਾਨ 'ਚ ਇਸਤੇਮਾਲ ਹੋਇਆ, ਜਾਂ ਉਰਫ, ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬੋਲੀਆਂ ਜਾ ਰਹੀਆਂ ਨੇ ਕਿ ਜਿਹੜੀ ਗੱਲ ਕਰੀਏ ਤੇ ਸਾਰਿਆਂ ਨੂੰ ਸਮਝ ਆ ਰਹੀ ਹੈ। ਇੱਕ ਛੋਟਾ ਜਿਹਾ ਲਫ਼ਜ਼ ਬੋਲਿਆ ਤੇ ਸਾਰਿਆਂ ਨੂੰ ਸਮਝ ਆ ਰਹੀ ਹੈ ਕਿ ਇਹਦਾ ਤੇ ਇਹ ਮਤਲਬ ਹੈ। ਮਫਹੂਮ ਬਿਆਨ ਕਰਨ ਵਿੱਚ ਨਾ ਉਹਨੂੰ ਕੋਈ ਮੁਸ਼ਕਲ ਪੇਸ਼ ਨਹੀਂ ਹੁੰਦੀ ਸਮਝਣੇ ਵਾਲੇ ਨੂੰ। ਸਿਰਫ ਉਹਦੇ 'ਚ ਮਸਲਾ ਕਿੱਥੇ ਹੁੰਦਾ ਕਿ ਕੁਰਾਨ ਤੇ ਤਦੱਬਰ ਕੋ ਨਹੀਂ ਕਰਦਾ, ਔਰ ਤਦੱਬਰ ਤੋਂ ਵੀ ਵੱਡਾ ਮਸਲਾ ਇਹ ਬਣਿਆ, ਹਿਸਟਰੀ ਝੋਕ ਕੇ ਵੇਖੀਏ ਜੋ ਵੀ ਇਲਮ ਮੌਜੂਦ ਹੈ 1450 ਸਾਲ 'ਚ, ਕਿ ਇਸ ਬੜਾ ਆਸਾਨ ਰਸਤਾ ਟੁੱਟਿਆ ਗਿਆ ਕਿ ਕੁਰਾਨ ਦੀ ਆਇਤ ਪੜ੍ਹੀਏ, ਥੱਲੇ ਬਾਹਰੋਂ ਜੋ ਕੁਝ ਇਦੋਂ ਇਦੋਂ ਗਲੀਆਂ 'ਚੋਂ ਲੱਭਿਆ ਜਾਂ ਰਵਾਇਤ 'ਚੋਂ ਜਾਂ ਹਿਸਟਰੀ 'ਚੋਂ, ਉਹਦੇ ਮੁਤਾਬਕ ਉਹਦਾ ਥੱਲੇ ਲੈ, ਜਿਹਦੀ ਵਜ੍ਹਾ ਤੋਂ ਕੁਰਾਨ ਜਿਹੜਾ ਉਹਦਾ ਉਲਟ ਫੁਲਟ ਹੋ ਗਈ ਹੈ। ਪੂਰੀ ਦੁਨੀਆ ਉਹਦੇ 'ਚ ਮਤਲਬ ਐਸੇ ਐਸੇ ਇਲਜ਼ਾਮ ਲਾ ਸਕਦੀ ਹੈ ਜਿਨ੍ਹਾਂ ਦਾ ਜਵਾਬ ਹੀ ਨਹੀਂ ਦਿੱਤਾ ਜਾ ਸਕਦਾ। ਫਿਰ ਵਾਜ਼ੇ ਜ਼ੁਬਾਨ 'ਚ, ਸਾਦਾ ਜ਼ੁਬਾਨ 'ਚ, ਬਿਹਤਰੀਨ ਉਹਦੇ ਵਿੱਚੋਂ ਜਿਹੜੀ ਕਰੀਮ ਕੱਢੀ ਜਾ ਸਕਦੀ ਉਸ ਜ਼ੁਬਾਨ 'ਚ, ਹਰ ਬੰਦੇ ਨੂੰ ਸਮਝ ਆਉਣੀ ਉਸ ਜ਼ੁਬਾਨ 'ਚ। ਤੇ ਲਿਹਾਜ਼ਾ ਕੁਰਾਨ ਦਾ ਕਿਸੇ ਵੀ ਲਫ਼ਜ਼, ਜੁਮਲੇ ਦਾ, ਜਾਂ ਉਹਦੇ ਗੱਲ ਕਰਨ ਦੇ ਤਰੀਕੇ ਦਾ, ਜਾਂ ਉਹਦੇ ਮਾਰੂਫ ਸ਼ਾਜ਼ ਲਫ਼ਜ਼ ਜਿਹੜੇ ਲੈਂਦੇ ਨੇ, ਜਿਹੜੇ ਆਉਂਦੇ ਨੇ ਸ਼ਾਜ਼ ਹੈ, ਜਿਵੇਂ ਮੋਹਕਮ ਤੇ ਮੁਤਸ਼ਾਬਿਹਾਤ ਤੇ ਅਗਲੇ ਦਿਨ ਗੱਲ ਹੋਈ ਹੈ, ਉਹਦੀ ਕੋਈ ਐਸੀ ਚੀਜ਼ ਹੀ ਨਹੀਂ ਕੁਰਾਨ 'ਚ। ਕੁਰਾਨ ਖਾਲੀ ਇਹਨਾਂ ਚੀਜ਼ਾਂ ਤੋਂ। ਇਹ ਇਨਸਾਨੀ ਸਾਈਡ ਤੇ ਨੇ, ਇਹਨੂੰ ਕੁਰਾਨ ਦੀ ਸਾਈਡ ਤੇ ਕਹਿਣਾ ਵੀ ਗਲਤੀ ਹੈ, ਬਲਕਿ ਸ਼ਾਇਦ ਜ਼ਾਹਿਰ ਹੈ ਗਲਤੀਆਂ ਗੁਨਾਹ ਤਾਂ ਨਹੀਂ ਕਿਹਾ ਜਾ ਸਕਦਾ, ਗਲਤੀ ਕਿਹਾ ਜਾ ਸਕਦਾ, ਕਿਉਂਕਿ ਜ਼ਾਹਿਰ ਹੈ ਹਰ ਬੰਦਾ ਸ਼ਾਇਦ ਇਹ ਗਾਲਬ ਇਮਕਾਨ ਹੈ ਕਿ ਨੇਕ ਨਿਸ਼ਤੀ ਨਾਲ ਉਹ ਕਰ ਰਿਹਾ ਆਪਣੇ ਇਲਮ ਦੇ ਮੁਤਾਬਕ। ਲਿਹਾਜ਼ਾ ਕੁਰਾਨ ਦੇ ਜਿੰਨੇ ਲਫ਼ਜ਼ ਕੁਰਾਨ 'ਚ ਇਸਤੇਮਾਲ ਹੋਏ ਨਾ, ਉਹਦੇ ਵਿੱਚ ਇੱਕ ਵੀ ਲਫ਼ਜ਼ ਐਸਾ ਨਹੀਂ
ਹਾਂ, ਸਾਡੀ ਸਾਈਡ ਤੇ ਇਹਦਾ ਹੋਵੇ, ਸਾਡੇ ਉਲਮਾ ਜਿਹੜੇ ਇਹਦੇ ਮਾਹਿਰੀਨ ਨੇ ਉਹਨਾਂ ਦੀ ਸਾਈਡ ਤੇ ਮਸਾਇਲ ਹੋ ਸਕਦੇ ਨੇ, ਕੁਰਾਨ ਨੇ। ਕਿਉਂਕਿ ਕੁਰਾਨ 'ਚ ਅਗਰ ਐਸੀਆਂ ਚੀਜ਼ਾਂ ਹੈ ਨੇ ਤੇ ਫਿਰ ਉਹ ਕੁਰਾਨ ਕਿੰਗ ਨਹੀਂ, ਫਿਰ ਉਹ ਅੱਲਾ ਦੀ ਗੱਲ ਨਹੀਂ ਹੋ ਸਕਦੀ, ਫਿਰ ਡਾਊਟਫੁਲ ਹੋ ਜਾਂਦੀ ਹੈ ਉਹ ਬੁੱਕ। ਫਿਰ ਅੱਲਾਹ ਤਾਲਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਹਿਫਾਜ਼ਤ ਵੀ ਨਹੀਂ ਲੈਣੀ। ਔਰ ਕੁਰਾਨ ਕਿਉਂਕਿ ਸਾਡੇ ਵਾਸਤੇ ਅੱਲਾਹ ਤਾਲਾ ਮੇਰੇ ਵਾਸਤੇ, ਮੇਰੇ ਤੋਂ ਘੱਟ ਅਕਲ ਦਿਆਂ ਲੋਕਾਂ ਵਾਸਤੇ, ਮੇਰੇ ਤੋਂ ਜ਼ਿਆਦਾ ਅਕਲ ਦਿਆਂ ਲੋਕਾਂ ਵਾਸਤੇ, ਇਲਮ ਅਕਲ ਵਾਲਿਆਂ ਵਾਸਤੇ ਇਹ ਇੱਕ ਹਦਾਇਤ ਦੇ ਰਹੇ ਨੇ। ਔਰ ਹਦਾਇਤ ਐਸੀ ਨਹੀਂ ਕਿ ਇਹਦੇ 'ਚ ਤੁਸੀਂ ਬਈ ਐਸੀ ਕੋਈ ਚੀਜ਼ ਹੈ ਜਿਹਦੇ 'ਚ ਖੈਰ ਹੀ ਹੈ, ਜੇ ਨਾ ਫੇਲ ਹੋ ਗਿਆ ਤਾਂ ਕੋਈ ਨਹੀਂ, ਅਗਲੀ ਵਾਰੀ ਫੇਰ ਟਰਾਈ ਕਰ ਲਵਾਂਗੇ, ਨਹੀਂ। ਇਹ ਆਖਰਤ ਦਾ ਮਾਮਲਾ ਹੈ ਜਿੱਥੇ ਜਿਹੜੀ ਇਨਸਾਨੀ ਜ਼ਿੰਦਗੀ 'ਚ ਇਸ ਤੋਂ ਕਰੀਬ ਵੀ ਕੋਈ ਇਹ ਮਸਲਾ ਨਹੀਂ ਹੋ ਸਕਦਾ ਅਕਲਮੰਦਾਂ ਵਾਸਤੇ। ਉਹਦੇ ਵਿੱਚ ਅੱਲਾਹ ਤਾਲਾ ਇਹ ਜ਼ਿਆਦਤੀ ਇਨਸਾਨਾਂ ਨਾਲ ਨਹੀਂ ਕਰ ਸਕਦੇ ਕਿ ਉਹਨਾਂ ਨੇ ਐਸੀ ਜ਼ੁਬਾਨ 'ਚ ਜਾਂ ਐਸੇ ਅਲਫਾਜ਼ ਇਸਤੇਮਾਲ ਕਰ ਦਿੱਤੇ ਨੇ ਜਿਨ੍ਹਾਂ ਦੀ ਸਮਝ ਹੀ ਨਹੀਂ ਆਉਂਦੀ, ਉਹਦੇ 'ਤੇ ਉਹ ਘੁਲਦੇ ਨੇ ਪਏ ਤੇ ਲੜਦੇ ਨੇ ਪਏ ਤੇ ਚੀਜ਼ਾਂ ਪੈ ਕਰਦੇ ਨੇ। ਲਿਆਦਾ ਉਹਦੇ 'ਚ ਕੋਈ ਵੀ ਲਫ਼ਜ਼ ਜਿਹੜਾ ਇਹ ਵੀ ਬਹੁਤ ਹੀ ਵੱਡੀ ਗਲਤੀ ਹੈ ਕਿ ਇੱਕ ਲਫ਼ਜ਼ ਕੁਰਾਨ ਦਾ ਹੁਣ ਤੇ ਮਾਹਿਰੀਨ ਨੇ ਐਸੀ ਤਹਿਕੀਕ ਕਰ ਦਿੱਤੀ ਹੈ ਕਿ ਉਹਦੇ 'ਚ ਕੋਈ ਇੱਕ ਲਫ਼ਜ਼ ਕੋਈ ਚੁੱਕ ਕੇ ਵਿਖਾਏ, ਇਹ ਝੂਠ ਨੇ, ਇਹ ਪ੍ਰਾਪੋਗੰਡੇ ਨੇ, ਇਹ ਕੁਰਾਨ ਤੋਂ ਦੂਰ ਕਰਨ ਦੀ ਨਾ ਲੋਕਾਂ ਨੂੰ ਸਾਜ਼ਿਸ਼ ਹੈ ਕਿ ਇਹ ਨਹੀਂ ਤੇ ਇਹ ਨਹੀਂ ਸਮਝ ਆਉਂਦੀ ਤੇ ਇਹ ਨਹੀਂ ਸਮਝ ਆਉਂਦੀ ਤੇ ਫਲਾਣੇ ਨੂੰ ਸਮਝ ਆਈ, ਫਲਾਣੇ ਨਹੀਂ ਆਉਂਦੀ। ਇਹ ਇਨਸਾਨੀਅਤ ਵਾਸਤੇ ਦੁਨੀਆ ਤੇ ਕਿਆਮਤ ਤੱਕ ਆਉਣ ਵਾਲਾ ਹਰ ਬੰਦਾ ਇਹਦਾ ਮੁਖਾਤਬ ਹੈ। ਔਰ ਅੱਲਾਹ ਤਾਲਾ ਇਹ ਚੀਜ਼ਾਂ ਜਿਹੜੀਆਂ ਨੇ ਲੇਕਿਨ ਸਮਝਣਾ ਨੇਕ ਨੀਤੀ ਨਾ ਚਾਹੀਦਾ, ਇਹ ਸਾਡੀ ਚਾਹੀਦਾ। ਤੇ ਜੇ ਅਗਰ ਇਹਦੇ ਵਿੱਚ ਕੋਈ ਐਸੀ ਸ਼ਾਜ਼ ਚੀਜ਼ ਜਾਂ ਇਹ ਵਾਜ਼ੇ ਨਹੀਂ ਜਾਂ ਇਹਦੇ ਕਿਸੇ ਲਫ਼ਜ਼ ਦਾ ਮਤਲਬ ਇੱਕ ਚੀਜ਼ ਹੀ ਨਹੀਂ, ਮਸਲਾ ਤੁਸੀਂ ਤਾਜ ਮਹਿਲ ਬਣਾਇਆ ਇਹਦੇ 'ਚ ਇੱਕ ਕਿੱਟ ਵੀ ਡਿੰਗੀ ਲੱਗੀ ਹੈ ਜਾਂ ਇੱਕ ਖਾਨਾ ਰਹਿ ਗਿਆ ਤੇ ਫਿਰ ਅਰਬੀ ਮੁਬੀਨ ਨਹੀਂ, ਇਹ ਅਰਬੀ ਮੁਅੱਲਾ ਨਹੀਂ। ਇਹ ਫਿਰ ਅੱਲਾਹ ਜਿਹੜਾ ਕੁਰਾਨ ਆਪਣੇ ਮੁਤਲਕ ਆ ਰਿਹਾ ਉਹ ਗੱਲ ਗਲਤ ਹੋ ਗਈ ਹੈ। ਫਿਰ ਉਹ ਕੁਰਾਨ ਨਹੀਂ ਰਿਹਾ, ਫਿਰ ਉਹਦੀ ਗੱਲ ਕਿੰਗ ਦੀ ਗੱਲ ਨਹੀਂ ਰਹੀ, ਕਿਉਂਕਿ ਅੱਲਾਹ ਦੀ ਗੱਲ ਗਲਤੀਆਂ ਤੋਂ ਪਾਕ ਹੈ। ਔਰ ਕੁਰਾਨ 'ਚ ਅੱਲਾਹ ਤਾਲਾ ਬੋਲ ਰਿਹਾ, ਔਰ ਕੁਰਾਨ 'ਚ ਅੱਲਾਹ ਤਾਲਾ ਕੁਝ ਖਾਸ ਲੋਕਾਂ ਨਾਲ ਨਹੀਂ ਬੋਲ ਰਿਹਾ। ਕੁਰਾਨ 'ਚ ਅੱਲਾਹ ਤਾਲਾ ਦੁਨੀਆ ਤੇ ਆਉਣ ਵਾਲੇ, ਕੁਰਾਨ ਦਾ ਮੁਖਾਤਬ ਦੁਨੀਆ ਤੇ ਆਉਣ ਵਾਲਾ ਹਰ ਇਨਸਾਨ ਜਿਹੜਾ ਉਹ ਇਹਦਾ ਮੁਖਾਤਬ ਹੈ। ਰਿਲੀਜਨ ਤੋਂ ਅੱਟ ਕੇ ਇਹਦਾ ਮੁਖਾਤਬ ਨਾ ਮੰਨਣ ਵਾਲਾ ਵੀ ਹੈ, ਮੰਨਣ ਵਾਲਾ ਵੀ ਹੈ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸੂਫੀ, ਸਾਰੇ ਦੇ ਮੁਖਾਤਬ। ਲਿਹਾਜ਼ਾ ਇਹ ਅਕਲੀ ਦਲੀਲ ਹੈ ਕਿ ਅਗਰ ਇਹਦੇ ਵਿੱਚ ਕੋਈ ਕਮੀ ਬੇਸ਼ੀ ਜਾਂ ਇਹਦੇ ਵਿੱਚ ਜਿਹੜੀਆਂ ਲੋਕ ਬਿਆਨ ਕਰਦੇ ਨੇ ਐਸੀ ਚੀਜ਼ ਹੈ ਤੇ ਇਹਦਾ ਮਤਲਬ ਹੈ ਅੱਲਾਹ ਨੇ ਇੱਕ ਕਿਤਾਬ ਲਿਖੀ ਹੈ तो नाकस रह गई है, या अल्लाह नाउज़बिल्ला ऐसी सलाहियत नहीं या आपने इस्तेमाल नहीं की या इंसानों कन्फ्यूज करने वास्ते, क्योंकि अल्लाह ताला ये हेल्प वास्ते की थी, ये मदद कर रहे हैं मेरी, तो अल्लाह ताला मदद कर रहे हैं तो ना इस तरह नहीं, ये इंसानी साइड दे। लिहाजा ये दूसरी गल सी। इस तो अगली तीसरी गल है ਜਿਹੜੀ ਇਹ ਸਾਰੀਆਂ ਅਸੀਂ ਸਿਲਸਿਲਾਵਾਰ ਚੀਜ਼ਾਂ ਜਿਹੜੀਆਂ ਨੇ ਇਹ ਇਨਸ਼ਾਅੱਲਾ ਕਰਦੇ ਰਵਾਂਗੇ। ਔਰ ਉਮੀਦ ਹੈ ਕਿ ਜਿਹੜੇ ਕੋਈ ਸੁਣਨੇ ਵਾਲੇ ਨੇ, ਸਮਝਣ ਵਾਲੇ, ਉਹ ਇੱਕ ਤੇ ਜ਼ਹਿਨ ਤੇ ਕੰਟੀ ਵੀ ਜਾਣਦੇ ਵੀ ਇਹਨਾਂ ਚੀਜ਼ਾਂ ਨੂੰ ਸਾਨੂੰ ਸਾਡਾ ਅਸਲ ਜ਼ਿੰਦਗੀ ਜਿੰਨੇ ਕੰਮ ਕਰ ਰਹੇ ਹੋ ਇੱਕ ਸੈਕਿੰਡ ਜਿਹਦੀ ਕਾਨੇ ਲਫ਼ਜ਼ ਸੁਣ ਰਹੇ ਨਾ, ਰੁਕ ਕੇ ਕਰ ਲਓ ਕਿ ਕੁਰਾਨ ਦੇ ਕਰੀਬ ਮੈਂ ਜਾਣਾ, ਨਹੀਂ ਸਮਝ ਆਉਂਦੀ ਆ ਜਾਦੀ ਮੇਰਾ ਇਹ ਮਸਲਾ ਹੈ ਸੀਰੀਅਸ ਸਭ ਤੋਂ, ਜਿਹੜੇ ਹੁਣ ਹਰ ਬੰਦਾ ਭੱਜ ਰਿਹਾ ਕਿਸੇ ਨਾ ਕਿਸੇ ਚੀਜ਼ ਪਿੱਛੇ। ਅੱਛਾ, ਸਭ ਤੋਂ ਅਹਿਮ ਮਸਲਾ ਇਹ ਜੇ ਕਿ ਕੁਰਾਨ, ਔਰ ਸਭ ਤੋਂ ਆਸਾਨ ਇਹ ਜੇ ਜਿੰਨੇ ਜ਼ਿੰਦਗੀ 'ਚ ਕੰਮ ਕਰ ਰਹੇ ਹੋ ਕਿ ਕੁਰਾਨ ਦੀ ਗੱਲ, ਕੁਰਾਨ 'ਚ ਅੱਲਾ ਦੀ ਗੱਲ ਸਮਝ ਕਿ ਆਲਰੇਡੀ ਤੁਹਾਡੇ ਅੱਗੇ ਮੌਜੂਦ ਹੈ ਅੰਦਰ, ਉਹਦੇ ਮੁਤਲਕ ਹੀ ਉਹ ਮਤਲਬ ਬੜਾ ਖੂਬਸੂਰਤ ਕੰਬੀਨੇਸ਼ਨ ਹੈ। ਲਿਹਾਜ਼ਾ ਗਲਤੀਆਂ ਵੀ ਜ਼ਾਹਿਰ ਕੋਈ ਇਹਦੇ 'ਤੇ ਸਵਾਲ ਵੀ ਉਠਾਉਣੇ ਚਾਹੀਦੇ ਨੇ, ਪੁੱਛਣੇ ਵੀ ਚਾਹੀਦੇ ਨੇ, ਅਤੇ ਇਹਦੇ ਮੁਤਲਕ ਦੁਆ ਵੀ ਕਰਨੀ ਚਾਹੀਦੀ ਹੈ ਸਾਰਿਆਂ ਨੇ ਇੱਕ ਦੂਜੇ ਵਾਸਤੇ ਕਿ ਅੱਲਾਹ ਤਾਲਾ ਸਾਡੀ ਦੁਨੀਆ ਅਤੇ ਆਖਰਤ